ਉਹ ਗੱਲ ਕੋ ਜਰਾ ਕੋ ਲਤੀਫਾ ਟੈਪ ਕੋ ਸ਼ੁਗਲੀ। ਉਹ ਸ਼ੁਗਲੀ ਗੱਲ ਗੱਲ ਹੀ ਹੁੰਦੀ ਹੈ, ਭਾਵੇਂ ਕਿਹੜੀ ਵੀ ਕਰ ਛੜੀਏ ਜੀ ਉਂਝ ਦੋ ਯਾਰ ਸਨ ਜੀ ਤੇ ਉਹਨਾਂ ਦਾ ਟਾਈਮ ਚੰਗਾ ਗੁਜ਼ਰਦਾ ਰਿਹਾ ਤੇ ਨਾ ਕੋ ਉਹਦਾ ਸੀ ਏੜੀ ਵਾਲਾ ਜੀ ਤੇ ਨਾ ਕੋ ਉਹਦਾ ਹੀ ਸੀ। ਅੱਛਾ ਆਪਸ ਦੇ ਵਿੱਚ ਹੀ ਉਹਨਾਂ ਦਾ ਪਿਆਰ ਸੀ। ਜੀ ਇੱਕ ਨੇ 21 ਨੂੰ ਆਖਿਆ ਵੀ ਤੇਰੀ ਮੈਂ ਸ਼ਾਦੀ ਨਾ ਕਰ ਛੜਾਂ। ਜੀ ਉਹਨੇ ਆਖਿਆ ਵੱਲ ਇਕੱਠੇ ਦੋਵੇਂ ਬਹਿਨੇ ਖਲੋਨੇ ਆ ਜੀ ਜੀ ਤੇ ਕੀ ਕਰਨੀ ਆ ਸ਼ਾਦੀ। ਜੀ ਉਹਨੇ ਆਖਿਆ ਨਹੀਂ ਮੈਂ ਸ਼ਾਦੀ ਤੇਰੀ ਕਰਨੀ। ਜੀ ਚਲੋ ਉਹਨੇ ਉਹਨੂੰ ਮਜਬੂਰ ਕੀਤਾ, ਉਹ ਮੰਨ ਗਿਆ। ਅੱਛਾ ਉਹਨੇ ਸ਼ਾਦੀ ਉਹਦੀ ਕੀਤੀ। ਜੀ ਸ਼ਾਦੀ ਕੀਤੀ ਤੇ ਜਿਹੜਾ ਸੀ ਨਾ ਉਹਦਾ ਟੱਬਰ ਜੀ ਉਹ ਐਸਾ ਲੱਭ ਗਿਆ ਵੀ ਜੋ ਕਦੇ ਨੁਸਰਤ ਗਲਾ ਫੇਰਦਾ ਸੀ ਨਾ ਜੀ ਇਸੇ ਤਰ੍ਹਾਂ ਹੀ ਉਹ ਗਾਲਾਂ ਫੇਰਦੀ ਸੀ। 10 ਗਾਲਾਂ 15 ਮਤਬਲੇ 21 ਸਾਹ ਕੱਢ ਛੱਡਦੀ ਸੀ। ਤਗੜੀ ਜਨਾਨੀ ਸੀ। ਤੇ ਉਹ ਜਿਹੜਾ ਸੀ ਨਾ ਉਹਦਾ ਯਾਰ ਜੀ ਉਹ ਕੋਲ ਬੈਠੇ ਆ ਤੇ ਉਹਨੂੰ ਫਿਰ ਸ਼ਰਮ ਆਵੇ ਵੀ ਇਹ ਜਨਾਨੀ ਮੇਰੀ ਮੈਨੂੰ ਗਾਲਾਂ ਕੱਢਦੀ ਹੈ। ਜੀ ਇੱਕ ਦਿਨ ਉਹਦੇ ਦਿਲੇ ਵਿੱਚ ਖਿਆਲ ਆਇਆ ਜੇ ਮੈਂ ਇਹਦੀ ਸ਼ਾਦੀ ਕਰ ਛੜਾਂ ਜੀ ਤੇ ਇਹਨੂੰ ਵੀ ਗਾਲਾਂ ਸ਼ਾਲਾਂ ਪੈਣ ਕਰਨ ਦੀਆਂ ਦੋਵੇਂ ਸਾਵੇਂ ਹੋ ਜਾਣ। ਹਿਸਾਬ ਬਰਾਬਰ ਹੋ ਜਾਂਦਾ ਨਾਲੇ। ਉਹਨੇ ਆਖਿਆ ਵੀ ਯਾਰ ਮੈਂ ਤੇਰੀ ਸ਼ਾਦੀ ਕਰਨੀ ਹੈ। ਉਹਨੇ ਆਖਿਆ ਨਾ ਨਾ ਸਾਨੂੰ ਦੋਵਾਂ ਨੂੰ ਆ ਇੱਕੋ ਹੀ ਬੜੀ ਹੈ। ਉਹਨੇ ਆਖਿਆ ਨਹੀਂ ਮੈਂ ਤੇਰੀ ਮੰਨ ਗਿਆ ਸਾਂ, ਮੈਂ ਤੇਰਾ ਯਾਰ ਭਰਾ ਤਾਂ ਆ ਜਾਂ ਮੇਰੀ ਮੰਨੇ ਤੇ ਮੈਂ ਤੇਰੀ ਸ਼ਾਦੀ ਜ਼ਰੂਰ ਕਰਨੀ ਹੈ। ਅੱਛਾ ਚਲੋ ਮਜਬੂਰਨ ਮੰਨ ਗਿਆ। ਉਹਨੇ ਆਖਿਆ ਚਲੋ ਫਿਰ ਜਿਸ ਤਰ੍ਹਾਂ ਤੂੰ ਖੁਸ਼ ਹੈ। ਜੀ ਉਹ ਕੋ ਟੋਲ ਟਾਲ ਕਰਨ ਲੱਗ ਪਿਆ ਰਿਸ਼ਤੇ ਦੀ। ਜੀ ਜੀ ਇੱਕ ਦਿਨ ਉਹਨੇ ਦਿਲੇ ਵਿੱਚ ਸੋਚਿਆ ਵੀ ਜਿੱਥੇ ਮੈਂ ਕਿਰੇ ਰਿਸ਼ਤਾ ਕੀਤਾ ਦਿਲ 'ਚ ਕੋਈ ਬੰਦੇ ਦਾ ਪੁੱਤਰ ਆ ਜਾਏ ਤੇ ਫੇਰ ਮੈਨੂੰ ਉਦੋਂ ਵੀ ਘਾਟਾ ਪਵੇਦਾ। ਬਿਲਕੁਲ ਹੋਵੇ ਤੇ ਮੈਂ ਉਹ ਸਹੁਰਿਆਂ ਤੇ ਜਾਊਂ ਉਹਨਾਂ ਨੂੰ ਵੀ ਮਨਾ ਲਾਂ, ਉਹ ਤੇ ਨਹੀਂ ਨਾ ਚੰਗੀ ਹੋਣ ਲੱਗੀ। ਉਹ ਗਿਆ ਸਹੁਰਿਆਂ ਦੇ। ਉਹਨੇ ਜਾ ਕੇ ਰਿਸ਼ਤਾ ਪੁੱਛਿਆ। ਚਲੋ ਮੰਨ ਗਏ, ਉਹਨਾਂ ਦੇ ਛੜਿਆ। ਅੱਛਾ ਜਿਹੜੇ ਵੇ ਦੇ ਛੜਿਆ ਸ਼ਾਦੀ ਕਰਕੇ ਲੈ ਆਏ। ਸ਼ਾਦੀ ਕਰਕੇ ਲੈ ਆਏ ਤੇ ਜਿਹੜੇ ਵੇ ਉਹ ਬੀਬੀ ਅੰਦਰ ਬੈਠੀ ਜੀ ਤੇ ਸਾਰੇ ਟੁੱਟ ਗਏ। ਜਿਹੜਾ ਕੋਈ ਇੱਕ ਦੋ ਯਾਰ ਬੇਲੀ ਸਾਸੂ ਜੀ ਦੋਵੇਂ ਇਕੱਲੇ ਹੀ ਸਨ। ਤੇ ਉਹਨੇ ਕੀ ਕੀਤਾ, ਉਹਨੇ ਬਿੱਲੀ ਫੜੀ ਤੇ ਅੰਦਰੇ ਦੇ ਵਿਚਕਾਰ ਕਿੱਲੀ ਲਾਈ। ਉਹ ਹੁਣ ਵਹਿੰਦੀ ਏ ਪਈ। ਫਿਰ ਚੂਹਾ ਫੜਿਆ, ਉਹਨੂੰ ਵੀ ਰੱਸੀ ਪਾਈ, ਉਹਨੂੰ ਵੀ ਕਿੱਲੀ ਲਾ ਕੇ ਨਾ ਤੇ ਬੱਧਾ। ਅੱਛਾ ਨਕੜੀ ਜਿਹਾ ਡੰਡਾ ਇੱਕ ਨਾ ਇੰਝ ਕੰਧੀ ਨਾ ਖਲਵਾਇਆ ਤੇ ਸੁਣਾਉਂਦਾ ਤੇ ਪਿਆ ਜਨਾਨੀ ਨੂੰ ਹੀ ਸੀ ਨਾ। ਜੀ ਜੀ ਹੁਣ ਬਿੱਲੀ ਨੂੰ ਆਂਦਾ ਵੇ ਵੀ ਮੈਂ ਜਰਾ ਕੰਮ ਚੱਲਿਆ ਵਾਂ ਜੀ ਜੀ ਤੇ ਇਹਨੂੰ ਨਾ ਕੋਈ ਆਖੀ। ਅੱਛਾ ਉਹ ਕਿੱਲੀਆਂ ਹੀ ਐਸੀਆਂ ਲਾਈਆਂ ਹਨ ਵੀ ਢੜੀਕੀ ਮਾਰੇ ਤੇ ਉਸੇ ਵੇ ਪੁੱਟ ਕੱਤੇ। ਉਹ ਬਾਹਰਲੇ ਬੂਹੇ ਦੇ ਵਿੱਚ ਜਰਾ ਸਾਰਾ ਫਿਰ ਕੇ ਨਾ ਤੇ ਆਇਆ। ਉਹਨੇ ਸਮਝਿਆ ਵੀ ਬਿੱਲੀ ਇੰਨੇ ਚਿਰੇ ਚ ਕੰਮ ਕਰ ਛੜੇ ਆ ਹੁਣ। ਜੀ ਉਹ ਸੱਚੀ ਮੁੱਚੀ ਆਇਆ ਨਾ ਤੇ ਬਿੱਲੀ ਚੂਹੇ ਵਾਲਾ ਕੰਮ ਕਰਕੇ ਨਾ ਤੇ ਪੂਛਲ ਪਈ ਲਾ ਕੇ ਨਾ ਤੇ ਪਸਾਰੇ ਵਿੱਚ ਫਿਰੇ। ਹੁਣ ਉਹ ਜਨਾਨੀ ਬੋਲ ਤਾਂ ਸਕਦੀ ਨਹੀਂ ਸੀ, ਪਹਿਲਾ ਦਿਨ ਸੀ। ਉਂਝ ਵਹਿੰਦੀ ਉਹ ਸਭ ਕੁਝ ਸੀ ਪਈ। ਅੱਛਾ ਉਹ ਆਇਆ ਤੇ ਉਹਨੇ ਲੈ ਕੇ ਨਾ ਡੰਡਾ ਤੇ ਉਹਨੇ ਬਿੱਲੀ ਨਾਲ ਗੱਲ ਪਿਆ ਕਰੇ। ਉਹਨੂੰ ਆਖਣ ਲਾ ਵੀ ਤੈਨੂੰ ਆਖਿਆ ਸੀ ਇਹਨੂੰ ਕੋਈ ਨਾ ਆਖੀ। ਉਹਨੇ ਮਾਰਿਆ ਡੰਡਾ। ਅੱਛਾ ਐਂ ਤੇ ਹੋਈ ਇਧਰੋਂ ਐਂ ਤੇ ਮਾਰਿਆ ਤੇ ਬਿੱਲੀ ਮਰ ਗਈ ਤੇ ਬਾਰ-ਬਾਰ ਘਰ ਸੀ ਤੇ ਕੰਦੀ ਧੁੰਦੀ ਬਾਹਰ ਸੱਟ ਛੜਿਆ। ਅੱਛਾ ਉਹਨੇ ਆਖਿਆ ਵੀ ਆਖਾਂ ਮੈਂ ਤੇ ਫੇਰ ਨਾ ਤੂੰ ਮੰਨੇ। ਇਹ ਹੁਣ ਜਨਾਨੀ ਸਾਰੀਆਂ ਗੱਲਾਂ ਵੀ ਸੁਣਦੀ ਹੈ। ਅੱਛਾ ਜਨਾਨੀ ਡਰ ਗਈ। ਜਨਾਨੀ ਦਿਲੇ 'ਚ ਹਿਸਾਬ ਲਾਇਆ ਵੀ ਜਿਹੜਾ ਜਾਨਵਰਾਂ ਨਾਲ ਇੰਝ ਕਰਦਾ ਮੇਰੇ ਨਾਲ ਹੋਰੇ ਕੀ ਕਰੇਗਾ।
ਤੇ ਅਸਤ करे। ਉਹਨੇ ਰਸਾ ਪਾ ਲਿਆ ਟਾਈਮ ਉਹ ਜਿਹੜੇ ਵੇ ਮਤਲਬ ਵੀ ਘਰ ਆਵੇ ਨਾ ਜੀ 100 ਬਿਸਮਿਲ੍ਲਾ ਬੜੀ ਖਿਦਮਤ ਖਾਤਰ ਕਰਨੀ। ਹੂੰ ਉਹਦਾ ਭਰਾ ਉਹ ਜਿਹੜਾ ਯਾਰ ਬਣਿਆ ਸੀ ਜੀ ਉਹਨੇ ਵੀ ਆਉਣਾ ਤੇ ਉਹਦੇ ਸਾਹਮਣੇ ਉਹਨੇ ਬੜੀ ਉਹਦੀ ਖਿਦਮਤ ਕਰਨੀ ਹੂੰ ਤੇ ਬੜਾ ਅਖਲਾਕ ਨਾਲ ਬੋਲਣਾ ਬਾਲਣਾ। ਉਹਨੂੰ ਅੱਗੇ ਨਾਲੋਂ ਵੀ ਮਤਲਬ ਵੀ ਦਿਲੇ ਦੇ ਵਿੱਚ ਵਹਿਮ ਹੋ ਗਿਆ ਅੱਛਾ ਵੀ ਅੱਗੇ ਤੇ ਮਤਲਬ ਵੀ ਹੋਰ ਗੱਲ ਸੀ ਤੇ ਹੁਣ ਇਹਦੀ ਇੱਜ਼ਤ ਬਣ ਗਈ ਹੈ ਤੇ ਮੇਰੀ ਉਹ ਬਾਈ ਇੱਜ਼ਤ ਹੈ। ਜੀ ਤੇ ਉਹਨੂੰ ਕੀ ਆਂਦਾ ਹੂੰ ਯਾਰ ਨੂੰ ਜੀ ਉਹਨੂੰ ਆਂਦਾ ਵੀ ਯਾਰ ਇੱਕ ਮੇਰੀ ਗੱਲ ਮੰਨ। ਹੂੰ ਉਹਨੇ ਆਖਿਆ ਕੀ? ਉਹਨੇ ਆਖਿਆ ਵੀ ਜਿਸ ਤਰ੍ਹਾਂ ਆਪਣੀ ਜਨਾਨੀ ਨਾਲ ਕੀਤਾ ਹੀ ਨਾ ਹੂੰ ਇਸੇ ਤਰ੍ਹਾਂ ਮੈਨੂੰ ਵੀ ਕਰ ਦੇ। ਹੂੰ ਉਹਨੇ ਆਖਿਆ ਗੱਲ ਸੁਣੀਓ ਮੇਰੀ ਹੂੰ ਆ ਪਾਗਲਾ ਭੱਠੀ ਚਾੜੀ ਦੀ ਜੇ ਕੱਚੀਆਂ ਇੱਟਾਂ ਹੁੰਦੀਆਂ ਨੇ ਜੀ ਤੋ ਭੱਠੀ ਚਾੜੀ ਦੀ ਜੇ ਜੀ ਜੀ ਜਿਹੜੀਆਂ ਜਾਣ ਪੱਕ ਉਹ ਤੇ ਪੱਕ ਗਈਆਂ ਜੀ ਜਿਹੜੀਆਂ ਪਿਲੀਆਂ ਰਹਿ ਜਾਂਦੀਆਂ ਨਾ ਕਦੇ ਵਿੱਚ ਫੇਰ ਦੁਬਾਰਾ ਨਹੀਂ ਧਰੀਆਂ ਕਿਸੇ। ਬਿਲਕੁਲ ਹੁਣ ਮੈਂ ਤੇ ਸੇਕ ਨਾਲ ਪਕਾ ਲਈਏ ਜੀ ਤੇਰੇ ਹੀ ਇੱਟੇ ਨੇ ਜਿਹੜੀ ਉਹ ਇਹ ਪਿੱਲੀ ਜੀ ਉਹ ਹੁਣ ਵਿੱਚ ਭੱਠੀ ਦੇ ਤੇ ਫੇਰ ਧਰਨੀ ਨਹੀਂ ਤੇ ਨਾ ਉਹ ਪੱਕ ਸਕਦੀ ਹੈ। ਬਿਲਕੁਲ ਹੁਣ ਤੇਰੇ ਅੰਬਲ ਬੇਲੀ ਇਸੇ ਤਰ੍ਹਾਂ ਹੀ ਤੇਰੀ ਹੁਣ ਗੁਜ਼ਰਨੀ ਹੈ। ਬਿਲਕੁਲ ਜਿਵੇਂ ਉਹਨੇ ਆਖਿਆ ਜੀ ਇੱਥੇ ਇੱਕ ਨਹੀਂ ਪੂਰੀ ਪੈਣ ਦੇ ਦੀ ਦਊ ਵਾਲੇ ਹਰਿਕੇ 'ਚ ਵੱਸਦੇ ਨੇ। ਉਹਨੇ ਆਖਿਆ ਮੈਂ ਤਾਂ ਟਾਈਮ ਨਾਲ ਰਸਾ ਪਾਇਆ ਤੇ ਉਹ ਪਹਿਲਾਂ ਹੀ ਹੱਥਾਂ 'ਚ ਕਾੜੀ ਛੜੀ